ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ, ਮੇਰੇ ਹੱਥ 'ਚ ਬੜੀ ਘੈਂਟ ਇੱਕ ਬੁੱਕ ਹੈ, ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ 1935 ਤੋਂ ਲੈ ਕੇ 1985 ਤੱਕ ਮਨਦੀਪ ਸਿੱਧੂ ਹੋਰਾਂ ਦੀ ਲਿਖੀ ਹੋਈ ਹੈ। ਸੋ ਮੈਂ ਇਸ ਬੁੱਕ ਨੂੰ ਹੌਲੀ ਹੌਲੀ ਪੜ੍ਹ ਰਿਹਾ ਤੇ ਜਦੋਂ ਜਿਵੇਂ ਬੁੱਕ ਨੂੰ ਪੜ੍ਹਦਾ ਜਾ ਰਿਹਾ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਦੇ ਬਾਰੇ ਪਤਾ ਚੱਲਦਾ ਜਾ ਰਿਹਾ ਜੋ ਕਿਸੇ ਟਾਈਮ ਸਾਡੇ ਪੰਜਾਬੀ ਸਿਨੇਮੇ ਦੀ ਰੀੜ੍ਹ ਦੀ ਹੱਡੀ ਸੀ, ਜਾਂ ਜਿਨ੍ਹਾਂ ਦੀ ਬਦੌਲਤ ਬਹੁਤ ਸੋਹਣੀਆਂ ਫਿਲਮਾਂ ਸਾਹਮਣੇ ਆਈਆਂ। ਤੇ ਇਸ ਕਿਤਾਬ ਨੇ ਇਤਿਹਾਸ ਦੇ ਬਹੁਤ ਪੰਨੇ ਕਹਿ ਲਓ ਕਿ ਇੱਕ ਵਾਰ ਫਿਰ ਸਾਡੇ ਸਾਹਮਣੇ ਖੋਲ੍ਹ ਕੇ ਰੱਖੇ ਨੇ। ਤੇ ਇਹੋ ਜਿਹਾ ਹੀ ਇੱਕ ਇਤਿਹਾਸ ਦਾ ਪੰਨਾ ਇਹ ਕਿਤਾਬ ਨੇ ਅੱਜ ਖੁਲਵਾਉਣ ਲਈ ਮਜਬੂਰ ਕੀਤਾ ਮੈਨੂੰ। ਤੇ ਉਹ ਪੰਨਾ ਨੰਬਰ ਹੈ ਜੀ 157। ਇਹ ਬੁੱਕ ਅਗਰ ਤੁਹਾਡੇ ਕੋਲ ਆਊਗੀ ਤਾਂ ਤੁਸੀਂ ਗੌਰ ਕਰਿਓ। ਤੇ 157 ਨੰਬਰ ਪੰਨੇ ਦੇ ਉੱਪਰ ਮੁਗਲਾਨੀ ਬੇਗਮ ਦੇ ਨਾਮ ਤੋਂ ਇੱਕ ਫਿਲਮ ਦਾ ਪੋਸਟਰ ਹੈ ਜਿਹੜਾ ਉਹ ਸਾਹਮਣੇ ਆ। ਤੇ ਪੰਜਾਬੀ ਨਾਟਕ ਅਕੈਡਮੀ ਪਟਿਆਲਾ ਦੇ ਵੱਲੋਂ ਇਕਲੌਤੀ ਫਿਲਮ ਬਣਾਈ ਗਈ ਤੇ ਪਹਿਲੀ ਫਿਲਮ ਵੀ ਉਹਨਾਂ ਦੀ ਕਹਿ ਸਕਦੇ ਹਾਂ, ਜੋ ਕਿ ਪਟਿਆਲਾ ਸ਼ਹਿਰ ਦੇ ਨਸੀਬਾਂ ਵਿੱਚ ਆਈ। ਪਟਿਆਲਾ ਸ਼ਹਿਰ ਵੱਲੋਂ ਹੀ ਕਹਿ ਲਓ ਪ੍ਰੋਡਿਊਸ ਕੀਤੀ ਗਈ, ਕਿਉਂਕਿ ਉੱਥੋਂ ਦੀ ਨਾਟਕ ਅਕੈਡਮੀ ਦੇ ਥਰੂ ਇਹ ਫਿਲਮ ਬਣੀ। ਤੇ ਫਿਲਮ ਦਾ ਨਾਮ ਸੀ ਜੀ ਮੁਗਲਾਨੀ ਬੇਗਮ। 1979 ਦੇ ਵਿੱਚ ਇਹ ਫਿਲਮ ਆਈ। ਤੇ ਇਸ ਫਿਲਮ ਦੇ ਹੀਰੋ ਯਾਨੀ ਕਿ 1979 ਦੇ ਹੀਰੋ, 1979 ਦੇ ਹੀਰੋ ਅੱਜ ਵਿਨੋਦ ਵਿੰਨੀ ਜੀ ਮੇਰੇ ਨਾਲ ਮੌਜੂਦ ਨੇ, ਜੋ ਕਿ ਇਸ ਫਿਲਮ ਦੇ ਹੀਰੋ ਨੇ। ਏਗੋ ਬੜਾ ਅਫਸੋਸ ਹੈ, ਮੈਨੂੰ ਵੀ ਤੂੰ ਆਪਣਾ ਕਹਿੰਦੀ ਨਹੀਂ, ਮੰਨਦੀ ਨਹੀਂ। ਮੈਂ ਜੋ ਤੈਨੂੰ ਲੱਭ ਰਹੀ ਹਾਂ, ਅਜ਼ਲਾਂ ਤੋਂ ਤੈਨੂੰ ਲੱਭ ਰਹੀ ਹਾਂ, ਪਰ ਨਜ਼ਰ ਤੇਰੀ 'ਚ ਮੈਂ ਆਇਆ ਨਹੀਂ। ਜਲਵਿਆਂ ਦੀ ਬੇਗਮੀ, ਉਹ ਜਲਵਿਆਂ ਦੀ ਰਾਣੀ, ਸਾਨੂੰ ਵੀ ਜਲਵਾ ਵਿਖਾ ਦੇ। ਪਰਦਿਆਂ ਤੋਂ ਬਾਹਰ ਆ ਜਾ, ਮੈਂ ਤੈਨੂੰ ਆਪਣੀ ਬਣਾਉਣ ਆ ਗਿਆ। ਵੇਖ ਮੇਰਾ ਦਿਲ ਸੁਭਾਂ ਤੇ ਆ ਗਿਆ। ਤੇ ਖਾਸ ਤੌਰ ਤੇ ਇੱਕ ਗੱਲ ਹੋਰ ਹੈ ਕਿ ਇਹ ਫਿਲਮ ਦਾ ਜਿਹੜਾ ਫਿਲਮਾਂਕਣ ਹੋਇਆ ਉਹ ਵੀ ਪਟਿਆਲਾ ਦੇ ਕੈਪੀਟਲ ਸਿਨੇਮਾ ਦੇ ਵਿੱਚ ਹੋਇਆ। ਤੇ ਕੈਪੀਟਲ ਸਿਨੇਮਾ ਅੱਜ ਵੀ ਪਟਿਆਲੇ ਦੀ ਸ਼ਾਨ ਹੈ। ਸੋ ਵਿਨੋਦ ਵਿੰਨੀ ਜੀ ਨਾਲ ਗੱਲਾਂ ਕਰਦੇ ਹਾਂ, ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਵੈਸੇ ਕੀਤੀਆਂ, ਹਿੰਦੀ, ਪੰਜਾਬੀ, ਬਟ ਇਸ ਫਿਲਮ ਦੇ ਹੀਰੋ ਸੀ। ਤੇ 1979 ਦੇ ਹੀਰੋ ਅੱਜ 2019 ਦੇ ਵਿੱਚ ਆਲਮੋਸਟ 40 ਸਾਲਾਂ ਬਾਅਦ ਸਾਡੇ ਨਾਲ ਨੇ। ਵਿਨੋਦ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਸ ਬਹੁਤ ਵਧੀਆ ਜੀ। ਅੱਛਾ, ਅੱਜ ਤੁਹਾਡਾ ਅਸੀਂ 40 ਸਾਲ ਦਾ ਇਤਿਹਾਸ ਸਾਹਮਣੇ ਲੈ ਆਂਦਾ ਤੇ ਉਹ ਹੀਰੋ ਵਾਲੇ ਦਿਨ ਫਿਰ ਯਾਦ ਨੇ ਜੀ? ਹਾਂਜੀ ਬਹੁਤ ਚੰਗੀ ਤਰ੍ਹਾਂ। ਤੇ ਫੀਲਿੰਗ ਆਉਂਦੀ ਹੈ ਕਦੇ ਕਦੇ ਹੀਰੋ ਵਾਲੀ ਕਿ ਹੁਣ 1979 ਦੇ ਵਿੱਚ ਅਸੀਂ ਵੀ ਹੀਰੋ ਸੀ? ਮੈਂ ਅੱਜ ਵੀ ਸੋਚਦਾ ਵੀ ਮੈਂ ਅੱਜ ਵੀ ਹੀਰੋ ਹਾਂ। ਕੀ ਬਾਤ ਹੈ। ਤੇ ਅੱਛਾ, ਮੁਗਲਾਨੀ ਬੇਗਮ ਨਾਂ ਬੜਾ ਤੁਹਾਡੀ ਫਿਲਮ ਦਾ ਖਾਸ ਹੈ। ਹਾਂਜੀ। ਇਹਦੇ ਬਾਰੇ ਕੀ ਕਹਾਣੀ ਹੈ, ਕੀ ਮਤਲਬ ਇਸ ਨਾਮ ਦਾ, ਕੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ? ਕਿਉਂਕਿ ਮੈਂ ਇਹ ਫਿਲਮ ਦੇਖੀ ਨਹੀਂ, ਸਿਰਫ ਪੜ੍ਹਿਆ ਇਸ ਦੇ ਬਾਰੇ। ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਤੁਹਾਡੇ ਇਹ ਫਿਲਮ ਉਸ ਟਾਈਮ ਹਿੱਸੇ ਆਈ ਐਜ਼ ਅ ਹੀਰੋ? ਹਾਂਜੀ, ਮੈਂ ਐਕਚੁਅਲੀ ਨਾਟਕਾਂ ਤੋਂ ਸ਼ੁਰੂ ਤੋਂ ਸੰਬੰਧਿਤ ਰਿਹਾ ਨਾਲ ਉਹਨਾਂ ਦੇ। ਤੇ ਜਦ ਮੈਂ ਪੜ੍ਹਦਾ ਸੀ ਸਕੂਲ 'ਚ ਵੀ, ਕਾਲਜ 'ਚ ਵੀ, ਉਦੋਂ ਦੇ ਮੈਂ ਨਾਟਕ ਕਰਦਾ ਸੀਗਾ। ਮੈਂ ਉਸੇ ਸਿਲਸਿਲੇ ਵਿੱਚ ਮੈਂ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਟੈਲੀਵਿਜ਼ਨ ਐਂਡ ਥੀਏਟਰ ਡਿਪਾਰਟਮੈਂਟ ਸੀ, ਡਰਾਮਾ ਡਿਪਾਰਟਮੈਂਟ। ਉਸ ਦੇ ਵਿੱਚ ਮੈਂ MA ਕੀਤੀ ਫਿਰ। ਤੇ ਉਦੋਂ ਹੀ ਮੈਂ ਉਸ MA ਕਰਨ ਦੇ ਦੌਰਾਨ ਡਾਕਟਰ ਸੇਠੀ ਹੁੰਦੇ ਸੀਗੇ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ, ਉਹਨਾਂ ਦੀ ਸਟੋਰੀ ਲਿਖੀ ਹੋਈ ਹੈ, ਸਭ ਕੁਛ ਉਹਨਾਂ ਦਾ ਹੀ ਸੀਗਾ ਇਹ। ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੈਂ ਤੈਨੂੰ ਲੈ ਕੇ ਇਸ ਤਰ੍ਹਾਂ ਮੈਂ ਬਣਾਉਣਾ। ਤੇ ਮੈਂ ਕਿਹਾ ਜੀ ਠੀਕ ਹੈ। ਤੇ ਉਹਨਾਂ ਨੇ ਫਿਰ ਉਹ ਫਿਲਮ ਬਣਾਉਣੀ ਸ਼ੁਰੂ ਕੀਤੀ। ਕੀ ਖਾਸ ਇਸ ਫਿਲਮ ਦੇ ਵਿੱਚ ਕੀ ਦਿਖਾਇਆ ਕੀ ਗਿਆ, ਕੀ ਕਹਾਣੀ, ਕੀ ਸਟੋਰੀ ਇਸ ਫਿਲਮ ਦੇ ਵਿੱਚ ਤੁਹਾਡੇ ਵੱਲੋਂ ਦਿਖਾਈ ਗਈ? ਸਟੋਰੀ ਇਹ ਸੀਗੀ ਕਿ ਇੱਕ ਜਿਹੜੀ ਬੇਗਮ ਹੈ ਉਹ ਇੱਕ ਬਹੁਤ ਅਯਾਸ਼ ਟਾਈਪ ਦੀ ਲੇਡੀ ਸੀਗੀ। ਤੇ ਉਹ ਰੋਜ਼ ਬੰਦਾ, ਜਿਵੇਂ ਕਹਿੰਦੇ ਵੀ ਬੰਦਾ ਬਦਲ ਤੋਂ, ਹਾਂਜੀ, ਇਸ ਤਰ੍ਹਾਂ ਦੀ ਲੇਡੀ ਸੀ ਉਹ। ਤੇ ਉਸੇ ਚੱਕਰ 'ਚ ਮੈਂ ਵੀ ਉਹਦੇ ਨਾਲ ਸੀਗਾ ਜੀ। ਤੇ ਉਹ ਫਿਰ ਮੈਨੂੰ ਬੜਾ ਯਾਨੀ ਉਹ ਹੋਇਆ। ਤੇ ਮੈਂ ਫਿਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਚਾਹੁੰਦਾ ਸੀਗਾ ਵੀ ਮੈਂ ਖਹਿੜਾ ਛੁਡਾਵਾਂ ਆਪਣਾ। ਬਸ ਇਸ ਤਰ੍ਹਾਂ ਦੀ ਸਟੋਰੀ ਸੀਗੀ ਉਹ ਜੀ। ਅੱਛਾ, 1979 'ਚ ਫਿਲਮ ਆਈ, ਮਤਲਬ ਉਹਨਾਂ ਟਾਈਮਾਂ 'ਚ ਫਿਲਮ ਆਉਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ। ਤੇ ਤੁਸੀਂ ਐਜ਼ ਅ ਹੀਰੋ ਫਿਲਮ ਕੀਤੀ। ਹਾਂਜੀ। ਤੁਹਾਨੂੰ ਲੱਗਿਆ ਵੀ ਮੇਰੀ ਜਿਹੜੀ ਡਿਗਰੀ ਹੈ ਉਹ ਮੇਰੇ ਕੰਮ ਆ ਗਈ? ਬਿਲਕੁਲ, ਫਿਲਮ ਕਰਨ ਤੋਂ ਬਾਅਦ? ਹਾਂਜੀ ਹਾਂਜੀ। ਮੈਂ ਉਸ ਤੋਂ ਬਾਅਦ ਮੈਂ ਜਿਹੜਾ ਹੁਣ ਅੱਜ ਤੱਕ ਮੈਂ ਜੋ ਕਰ ਰਿਹਾ ਉਸ ਡਿਗਰੀ ਦੇ ਥਰੂ ਹੀ ਉਸ ਦੇ ਹਿਸਾਬ ਨਾਲ ਹੀ ਕਰ ਰਿਹਾ ਮੈਂ ਜੀ। ਤੇ ਮੈਨੂੰ ਲੋਕਾਂ ਨੇ ਵੀ ਪਸੰਦ ਕੀਤਾ। ਮੈਂ ਪਲੇਅ ਇੰਨੇ ਕੀਤੇ ਨੇ ਕਿ ਮੇਰਾ ਖਿਆਲ ਹੈ ਪੜ੍ਹਦੇ ਮੈਂ ਕੋਈ 150 ਪਲੇਅ ਕੀਤਾ ਹੋਣਾ ਜੀ, ਸਾਰਿਆਂ 'ਚ ਹੀਰੋ। ਕੀ ਬਾਤ ਹੈ ਜੀ। ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹ ਕਰਕੇ ਫਿਰ ਅਸੀਂ ਇੱਥੇ ਚੰਡੀਗੜ੍ਹ ਵੀ ਕਰਦੇ ਰਹੇ ਹਾਂ, ਇਹਦੇ ਟੈਗੋਰ ਥੀਏਟਰ ਦੇ ਵਿੱਚ ਜੀ, ਉੱਥੇ ਵੀ ਡਰਾਮੇ ਕੀਤੇ।
ਕਾਫੀ ਡਰਾਮੇ ਚੱਲੇ, ਆਧੇ ਅਧੂਰੇ ਡਰਾਮਾ ਸੀ ਮੋਹਨ ਰਾਕੇਸ਼ ਜੀ ਦਾ, ਉਹ ਕੀਤਾ ਸੀ, ਹਿੰਦੀ ਦਾ ਸੀਗਾ ਉਹ। ਤੇ ਫਿਰ ਪੰਜਾਬੀ ਦੇ ਪਲੇਸ ਬੜੇ ਸੀਗੇ, ਉਹਦੇ ਵਿੱਚ ਕਣਕ ਦੀ ਬੱਲੀ ਉਹ ਵੀ ਕੀਤਾ। ਐਸਾ ਕਿੰਨੇ ਹੀ ਪਲੇ ਇਸ ਤਰ੍ਹਾਂ ਦੇ ਜਿਹੜੇ ਕਿ ਇੱਕ ਸੀਗਾ ਨੱਥੇ ਦੀ ਮਾਸੀ, ਉਹ 'ਚ ਮੇਰਾ ਡਬਲ ਰੋਲ ਸੀਗਾ ਜੀ, ਮੈਂ ਉਹ 'ਚ ਲੇਡੀ ਵੀ ਬਣਿਆ ਸੀ ਤੇ ਹੀਰੋ ਵੀ ਸੀਗਾ। ਤੇ ਉਹ ਸ਼ਾਮ ਅਰੋੜਾ ਸੀਗੇ ਦਿੱਲੀ, ਤੇ ਉਹਨਾਂ ਨੇ ਆ ਕੇ ਡਾਇਰੈਕਟ ਕੀਤਾ ਸੀ ਉਹ। ਹੁਣ ਸਿਨੇਮਾ ਜਿਹੜਾ ਸਾਡਾ ਦੁਬਾਰੇ ਰਿਵਾਈਵਲ ਹੋਇਆ ਸਿਨੇਮੇ ਦਾ, ਪਿਛਲੇ 10 ਸਾਲਾਂ ਤੋਂ ਬਹੁਤ ਲਗਾਤਾਰ ਫਿਲਮਾਂ ਬਣ ਰਹੀਆਂ ਨੇ। ਹਾਂਜੀ ਹਾਂਜੀ, ਇਸ ਸਾਲ ਆਲਮੋਸਟ 50 ਫਿਲਮਾਂ ਰਿਲੀਜ਼ ਹੋਈਆਂ ਨੇ। ਬਿਲਕੁਲ। ਹੁਣ ਦੇ ਸਿਨੇਮੇ ਬਾਰੇ ਕੀ ਵਿਚਾਰ ਆ, ਤੇ ਹੁਣ ਦੇ ਸਿਨੇਮੇ 'ਚ ਕੰਮ ਕਰਨ ਦੀ ਇੱਛਾ ਜਾਂ ਆਫਰ ਤੁਹਾਡੇ ਕੋਲ ਆਉਂਦੇ ਨੇ, ਜਾਂ ਕੀ ਸੋਚਦੇ? ਨਹੀਂ, ਮੈਂ ਐਕਚੁਅਲੀ ਹਾਲੇ ਤੱਕ ਮੈਂ ਜ਼ਾਹਰ ਨਹੀਂ ਕੀਤਾ ਕੁਝ ਵੀ ਕਿ ਮੈਂ ਬੰਬਈ ਰਹਿਣਾ ਵੈਸੇ, ਤੇ ਇੱਧਰ ਮੈਂ ਘੱਟ ਆਉਣਾ, ਸਾਲ 'ਚ ਇੱਕ ਵਾਰੀ ਚੱਕਰ ਲੱਗ ਜਾਂਦਾ, ਤੇ ਇਸ ਕਰਕੇ ਮੈਂ ਆਉਣਾ ਹੁੰਦਾ, ਮੇਰਾ ਇੱਥੇ ਪਿਛੋਕੜ ਇੱਥੇ ਹੀ ਹੈ। ਤੁਸੀਂ ਮੈਂ ਦੇਖਿਆ ਤੁਹਾਡੇ, ਜਿੰਨਾ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ, ਹਿੰਦੀ ਫਿਲਮਾਂ 'ਚ ਤਾਂ ਤੁਸੀਂ ਨਜ਼ਰ ਫਿਰ ਵੀ ਆਉਂਦੇ ਹੋ, ਪਰ ਪੰਜਾਬੀ ਫਿਲਮਾਂ ਬਾਰੇ ਹੁਣ ਕੀ ਵਿਚਾਰ ਹੈ? ਬਿਕੋਜ਼ ਚਲੋ ਇੱਕ ਟਾਈਮ ਤਾਂ ਸਾਡਾ ਸਿਨੇਮਾ ਬਿਲਕੁਲ ਨਹੀਂ, ਮੈਂ ਚਾਹੁੰਦਾ ਜੀ ਮੈਂ ਆਪਣੀ ਪੰਜਾਬੀ ਬੋਲੀ ਮਾਂ ਨੂੰ ਆਪਣਾ ਸਭ ਤੋਂ ਜ਼ਿਆਦਾ ਮੈਂ ਵਕਤ ਦੇਣਾ ਚਾਹੁੰਦਾ ਵੀ ਮੈਂ ਇੱਧਰ ਹੀ ਕਰਾਂ ਹੁਣ ਸਾਰਾ, ਹਿੰਦੀ ਮੈਂ ਛੱਡ ਹੀ ਦੇਵਾਂ ਜੀ, ਕਿਉਂਕਿ ਮੈਂ ਇੱਥੇ ਹੀ ਆ ਕੇ ਕਰਾਂ ਸਾਰਾ ਕੁਝ, ਚਾਹੁੰਦਾ ਮੈਂ ਜ਼ਰੂਰ ਚਾਹੁੰਦਾ। ਕਿਸ ਤਰ੍ਹਾਂ ਦਾ ਕੈਰੈਕਟਰ ਜਾਂ ਰੋਲ ਤੁਹਾਡੀ ਇੱਛਾ ਹੁਣ ਕਰਨ ਦੀ, ਵੀ ਜੇ ਮੈਨੂੰ ਇਹੋ ਜਿਹਾ ਪੰਜਾਬੀ 'ਚ ਕੁਝ ਮਿਲੇ ਤਾਂ ਮੈਂ ਕਰਾਂਗਾ? ਮੈਂ ਦੇਖੋ ਜੀ, ਕਰੈਕਟਰ ਰੋਲ ਕਿਸੇ ਵੀ ਟਾਈਪ ਦਾ, ਸੀਰੀਅਸ, ਕਾਮੇਡੀ, ਇਮੋਸ਼ਨਲ, ਕੋਈ ਵੀ ਹੋਵੇ, ਮੈਂ ਉਹ ਕਿਉਂਕਿ ਮੇਰੀ ਪੜ੍ਹਾਈ ਇਸ ਤਰ੍ਹਾਂ ਦੀ ਹੋਈ ਹੈ ਕਿ ਮੈਂ ਕੁਝ ਵੀ ਕਰ ਸਕਦਾ ਜੀ, ਤੇ ਮੈਂ ਕੋਈ ਵੀ ਰੋਲ ਹੋਗਾ ਮੈਂ ਪਲੇ ਕਰ ਸਕਦਾ ਹਾਂ ਉਸ ਤਰੀਕੇ ਦਾ ਜੀ, ਬਿਲਕੁਲ ਅੰਦਰੋਂ ਲੈ ਕੇ ਉਸ ਨੂੰ ਜ਼ਾਹਿਰ ਕਰੂੰਗਾ ਕਿ ਹਾਂ ਮੈਂ ਉਹੀ ਬੰਦਾ ਜੀ, ਇਹ ਮੈਂ ਕਰ ਸਕਦਾ। ਇਹ ਸਿੱਧੂ ਸਾਹਿਬ ਉਹਨਾਂ ਦੀ ਕਿਤਾਬ ਮੇਰੇ ਹੱਥ 'ਚ ਹੈ, ਇਸਨੇ ਬਹੁਤ ਵੱਡਾ ਇਤਿਹਾਸ ਸਾਡੇ ਸਾਹਮਣੇ ਲੈ ਕੇ ਆਂਦਾ। ਹਾਂਜੀ। ਤੇ ਅੱਜ ਉਹਨਾਂ ਦੀ ਹੀ ਬਦੌਲਤ ਮੈਂ ਕਹੂੰਗਾ ਕਿ ਮੁਗਲਾਨੀ ਬੇਗਮ ਦੁਬਾਰਾ ਚਰਚਾ ਦੇ ਵਿੱਚ ਆ ਗਈ। ਇਹ ਤੁਸੀਂ ਐਕਸਪੈਕਟ ਕੀਤਾ ਸੀ? ਨਹੀਂ, ਮੈਂ ਬਿਲਕੁਲ ਨਹੀਂ, ਇਹ ਤਾਂ ਮੇਰੀ 2019 ਚ ਚਰਚਾ ਚਾਹੂਗੀ। ਇਹ ਦੇਖੋ ਫੇਸਬੁੱਕ ਤੇ ਬਾਈ ਚਾਂਸ ਮੈਂ ਮਨਦੀਪ ਜੀ ਨੂੰ ਦੇਖਿਆ, ਤੇ ਮੈਂ ਬੜਾ ਸੁਣਿਆ ਵੀ ਜਦੋਂ ਇਹ ਦੇਖਿਆ ਵੀ ਇਹਨਾਂ ਨੇ ਇਦਾਂ ਕੀਤਾ, ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਬੰਦੇ ਨੂੰ ਮਿਲਾਂ ਜਾ ਕੇ, ਵੀ ਇਹਦਾ ਇੱਕ ਤਰ੍ਹਾਂ ਦਾ ਪੂਰਾ ਪੰਜਾਬ ਦਾ ਨਾਂ ਉੱਪਰ ਚੱਕਣਾ ਹੈ, ਤੇ ਇਹੋ ਜਿਹੀ ਬੁੱਕ ਤਾਂ ਕੋਈ ਕਰ ਹੀ ਨਹੀਂ ਸਕਦਾ। ਔਰ 1935 ਤੋਂ ਲੈ ਕੇ 1985 ਤੱਕ ਜਿਹੜੀ ਇਹ ਹਿਸਟਰੀ ਸਾਰੀ ਦੱਸੀ ਹੈ, ਔਰ ਇਹਨਾਂ ਦੀ ਕਿੰਨੀ ਉਹ ਇਹ ਉਪਰਾਲਾ ਕੀਤਾ ਇਹਨਾਂ ਨੇ, ਮੈਂ ਬਿਲਕੁਲ ਸਰਪ੍ਰਾਈਜ਼ ਹੋ ਗਿਆ ਜੀ। ਫਿਰ ਬਾਈ ਚਾਂਸ ਇਹਨਾਂ ਦੇ ਫਿਰ ਮੈਂ ਕੰਟੈਕਟ 'ਚ ਆਇਆ, ਇਹ ਕਹਿੰਦੇ ਨਹੀਂ ਜੀ ਤੁਸੀਂ ਆਓ, ਮੈਂ ਤੁਹਾਨੂੰ ਸਾਰਾ ਦੇਖਣਾ ਚਾਹੁੰਦਾ, ਮੈਂ ਕਰਾਂਗੇ। ਫਿਰ ਇਹਨਾਂ ਨੇ ਮੈਨੂੰ ਬੁਲਾਇਆ ਜੀ, ਤੇ ਇਹਨਾਂ ਦੀ ਬਦੌਲਤ ਹੀ ਮੈਂ ਇੱਥੇ ਤੁਹਾਡੇ ਕੋਲ ਬੈਠਾ। ਜਿਵੇਂ ਹੁਣ ਸਿਨੇਮਾ ਚੱਲ ਰਿਹਾ, ਪੰਜਾਬੀ ਫਿਲਮਾਂ ਤੁਸੀਂ ਹੁਣ ਅਕਸਰ ਦੇਖਦੇ ਹੋਵੋਗੇ, ਕਿਵੇਂ ਦੇਖ ਰਹੇ ਹੋ ਕਿ ਜਿਹੜੀ ਰਫ਼ਤਾਰ ਆ, ਕਿਸ ਤਰਫ ਨੂੰ ਤੁਸੀਂ ਜਾਂਦੇ ਹੋਏ ਪੰਜਾਬੀ ਸਿਨੇਮਾ ਦੇਖ ਰਹੇ ਹੋ? ਬਿਕੋਜ਼ ਤੁਸੀਂ ਬਹੁਤ ਪੁਰਾਣੇ ਸਮੇਂ ਤੋਂ ਜੁੜੇ ਹੋਏ ਹੋ, ਐਜ਼ ਅ ਐਕਟਰ, ਐਜ਼ ਅ ਰਾਈਟਰ, ਐਜ਼ ਅ ਥੀਏਟਰ ਆਰਟਿਸਟ। ਹਾਂਜੀ ਹਾਂਜੀ। ਕੀ ਲੈਵਲ ਹੁਣ ਪੰਜਾਬੀ ਸਿਨੇਮੇ ਦਾ ਤੁਹਾਨੂੰ ਸਮਝ ਆਉਂਦਾ? ਨਹੀਂ, ਇਸ ਵੇਲੇ ਬਹੁਤ ਚੰਗਾ ਲੈਵਲ ਹੈਗਾ ਪੰਜਾਬੀ ਫਿਲਮਾਂ ਦਾ, ਬਹੁਤ ਚੰਗੇ ਬੰਦੇ ਵੀ ਨੇ, ਔਰ ਜਿਹੜੀ ਚੀਜ਼ ਪਹਿਲਾਂ ਨਹੀਂ ਸੀ ਉਹ ਹੁਣ ਇਸ ਵੇਲੇ ਫਿਲਮਾਂ 'ਚ ਹੈਗੀ ਹੈ। ਔਰ ਹਰ ਬੰਦਾ ਚਾਹੁੰਦਾ ਵੀ ਮੈਂ ਹਿੰਦੀ ਨੂੰ ਛੱਡ ਕੇ ਪੰਜਾਬੀ ਫਿਲਮ ਦੇਖਾਂ, ਇੰਨਾ ਜਾਨੀ ਉਹ ਮਸ਼ਹੂਰ ਹੋ ਚੁੱਕਿਆ ਸਾਰਾ। ਔਰ ਇਹ ਇੱਕ ਦੇਣ ਹੈ ਆਪਣੇ ਜਿਹੜੇ ਬੰਦੇ, ਜਿਹੜੇ ਚੰਗੇ ਰਾਈਟਰ ਨੇ, ਚੰਗੇ ਉਹ ਨੇ, ਡਾਇਰੈਕਟਰ ਨੇ, ਉਹਨਾਂ ਨੇ ਇਹ ਬਹੁਤ ਵਧੀਆ ਕੀਤਾ। ਡਾਇਲੋਗ ਪਹਿਲਾਂ ਡਾਇਲੋਗ ਹੁੰਦੇ ਨਹੀਂ ਸੀਗੇ, ਹੋਰ ਹੀ ਤਰ੍ਹਾਂ ਦੇ ਡਾਇਲੋਗ ਹੁੰਦੇ ਸੀ, ਸਮਝ ਨਹੀਂ ਆਉਂਦੇ। ਮੇਰੇ ਮਿੱਤਲ ਸਾਹਿਬ ਬੋਲਦੇ ਸੀਗੇ, ਉਹਨਾਂ ਦੇ ਸੀਗੇ ਕਾਮੇਡੀ ਦੇ, ਤੇ ਉਹ ਉਹਨਾਂ ਦਾ ਆਪਣਾ ਇੱਕ ਤਰੀਕਾ ਸੀਗਾ, ਤੇ ਉਹਨਾਂ ਨਾਲ ਵੀ ਮੈਂ ਕੀਤਾ ਕੰਮ ਜੀ। ਤੇ ਇਸ ਕਰਕੇ ਆਪਣੇ ਤਰੀਕੇ 'ਤੇ, ਪਰ ਹੁਣ ਜਿਹੜਾ ਇਹਦਾ ਮਿਆਰ ਹੈ ਪੰਜਾਬੀ ਫਿਲਮਾਂ ਦਾ ਬਹੁਤ ਉੱਚਾ ਜੀ, ਉਹ ਮੈਂ ਚਾਹੁੰਦਾ ਵੀ ਇਹ ਬਰਕਰਾਰ ਰਹੇ ਇਸ ਤਰ੍ਹਾਂ ਜੀ। ਹਿੰਦੀ ਸਿਨੇਮਾ ਦੇ ਬਰਾਬਰ ਸਾਡਾ ਜਿਹੜਾ ਸਿਨੇਮਾ ਹੁਣ ਖੜਾ ਹੋ ਗਿਆ, ਬਿਲਕੁਲ ਹੋ ਗਿਆ। ਤੇ ਹਿੰਦੀ ਫਿਲਮਾਂ ਸਾਡੇ ਸਿਨੇਮੇ ਵੱਲ ਅਟਰੈਕਟ ਹੋ ਰਹੀਆਂ ਨੇ, ਸਾਡੇ ਸਿਨੇਮੇ ਦੇ ਆਰਟਿਸਟਾਂ ਨਾਲੋਂ ਮਿਲ ਕੇ ਕੰਮ ਕਰ ਰਹੇ ਨੇ। ਬਿਲਕੁਲ। ਇਹ ਕਦੇ ਸੋਚਿਆ ਸੀ ਤੁਸੀਂ, ਜਾਂ ਤੁਹਾਨੂੰ ਲੱਗਦਾ ਸੀ ਵੀ ਸਾਡਾ ਸਿਨੇਮਾ ਕਦੇ ਦੁਬਾਰੇ ਉੱਠ ਖੜੂਗਾ? ਨਹੀਂ, ਸੋਚਿਆ ਨਹੀਂ ਸੀ। ਤੇ ਇੱਕ ਟਾਈਮ ਮੇਰਾ ਸਵਾਲ ਇਹ ਹੈ ਕਿ ਇੱਕ ਟਾਈਮ ਜਦੋਂ ਸਿਨੇਮਾ ਬਿਲਕੁਲ ਹੀ ਖਤਮ ਹੋ ਗਿਆ ਸੀ, 2002 4 5 ਦਾ ਬਿਲਕੁਲ ਹੀ ਖਤਮ ਹੋ ਗਿਆ ਸੀ, ਬਿਲਕੁਲ। ਉਸ ਟਾਈਮ ਤੁਸੀਂ ਥੀਏਟਰ ਐਜ਼ ਐਨ ਐਕਟਰ, ਐਜ਼ ਅ ਥੀਏਟਰ ਆਰਟਿਸਟ ਕੀ ਸੋਚਦੇ ਸੀ, ਕੀ ਮਾਈਂਡ 'ਚ ਆਉਂਦਾ ਸੀ? ਅਸੀਂ ਸੋਚਦੇ ਸੀ ਵੀ ਹੁਣ ਬਣੂਗਾ ਕੀ ਜੀ, ਵੀ ਜੇ ਇਸ ਤਰ੍ਹਾਂ ਹੀ ਹੋ ਗਿਆ ਤਾਂ ਖਤਮ ਹੋ ਜਾਣਾ ਸਾਰਾ ਕੁਝ। ਪਰ ਉਸ ਤੋਂ ਬਾਅਦ ਇੱਕਦਮ ਇਸ ਤਰ੍ਹਾਂ ਹੋਇਆ ਕਿ ਇੱਕ ਲਹਿਰ ਹੋ ਗਈ ਕਿ ਚੰਗਾ ਕਰਦੇ ਹੁਣ ਅੱਜ ਜਿਸ ਮਿਆਰ 'ਤੇ ਪਹੁੰਚ ਗਿਆ, ਉਹਦਾ ਤਾਂ ਰਿਕਾਰਡ ਇੰਨਾ ਵਧੀਆ ਹੋ ਗਿਆ ਕਿ ਹੁਣ ਆਪਾਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਵਧੀਆ ਹੋ ਜਾਣਾ। ਜਿਸ ਟਾਈਮ ਇਹ ਹਾਲਾਤ ਬਣੇ ਹੋਏ ਸੀ ਵੀ ਕੋਈ ਫਿਊਚਰ ਨਹੀਂ ਸੀ ਸਿਨੇਮੇ ਦਾ, ਹਾਂਜੀ, ਤੁਹਾਨੂੰ ਹੋਰ ਵੀ ਬੰਬੇ ਆਰਟਿਸਟ ਮਿਲਦੇ ਹੋਣੇ, ਬਿਲਕੁਲ। ਕੀ ਵਿਚਾਰ ਵਟਾਂਦਰਾ ਜਾਂ ਹੁੰਦਾ ਸੀ, ਜਾਂ ਕੋਸ਼ਿਸ਼ ਉਸ ਟਾਈਮ ਵੀ ਕੁਝ ਆਰਟਿਸਟ ਕਰਦੇ ਸੀ ਕਿ ਚੱਲ ਯਾਰ ਕੁਝ ਕਰਦੇ ਹਾਂ, ਕੁਝ ਤਾਂ ਬਣਾਈਏ, ਜਾਂ ਬਿਲਕੁਲ ਹੀ ਕੰਮ ਠੱਪ ਸੀ? ਨਹੀਂ, ਕਰਦੇ ਸੀਗੇ, ਸੋਚਦੇ ਸੀਗੇ ਆਪਣੇ ਜਿਹੜੇ ਪੰਜਾਬ ਦੇ ਬੰਦੇ ਨੇ ਸਾਰੇ,
ਈਵਨ ਮਨੋਜ ਕੁਮਾਰ ਹੋਣੀ, ਇਹ ਸਾਰੇ, ਧਰਮਿੰਦਰ ਜੀ, ਇਹ ਸਾਰੇ ਵੀ ਸੋਚਦੇ ਹੁੰਦੇ ਸੀਗੇ ਵੀ ਇਹ ਚੰਗਾ ਹੋਣਾ ਚਾਹੀਦਾ, ਔਰ ਉਹਨਾਂ ਨੇ ਵੀ ਕੀਤਾ। ਉਸ ਦੇ ਵਿੱਚ ਸਾਰਾ ਉਹਨਾਂ ਦਾ ਵੀ ਯੋਗਦਾਨ ਹੈਗਾ, ਤੇ ਇਹ ਨਹੀਂ ਵੀ ਨਹੀਂ ਹੈਗਾ। ਔਰ ਫਿਰ ਆਪਣੇ ਕਈ ਐਸੇ ਡਾਇਰੈਕਟਰ ਨੇ, ਇਕਬਾਲ ਚਾਨਾ ਜੀ ਹੈ, ਉਹਨਾਂ ਨੇ ਵੀ ਕੀਤਾ ਬੜਾ, ਉਹ ਵੀ ਇਹਦਾ ਆਪਣਾ ਪੂਰੀ ਸਮੀਖਿਆ ਕਰਦੇ ਨੇ, ਸਾਰਾ ਦੱਸਦੇ ਨੇ। ਉਹਨਾਂ ਦਾ ਵੀ ਇੱਕ ਬੜਾ ਵੱਡਾ ਉਹ ਹੈ ਵੀ ਸਾਰਾ ਉੱਪਰ ਤੱਕ ਇੱਕ ਫਿਲਮ ਨੂੰ ਲੈ ਕੇ, ਵੀ ਜਿਵੇਂ ਪਹਿਲਾਂ ਸੀ ਵੀ ਇਹ ਫਿਲਮ ਇਦਾਂ ਕੁਝ ਵੀ ਨਹੀਂ, ਬਕਵਾਸ ਹੈ, ਹੁਣ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ। ਤੁਸੀਂ ਹੁਣ ਵਾਲੀਆਂ ਪੰਜਾਬੀ ਫਿਲਮਾਂ ਦੇਖਦੇ ਹੋ? ਬਿਲਕੁਲ ਦੇਖਦਾ। ਲਾਸਟ ਕਿਹੜੀ ਪੰਜਾਬੀ ਫਿਲਮ ਤੁਸੀਂ ਹੁਣ? ਮੈਂ ਹੁਣ ਜਿਹੜੀ ਆਈ ਸੀਗੀ ਇਹ ਛੜਾ, ਪਤਾ ਨਹੀਂ ਕਿ ਉਹ ਸੀ, ਹਾਂ ਉਹ ਵੀ ਦੇਖੀ ਹੈ। ਫਿਲਮਾਂ ਦੇਖਦਾ ਮੈਂ ਹੁਣ, ਜਿਹੜੀ ਵੀ ਆਉਂਦੀ ਹੈ ਫਿਲਮਾਂ ਦੇਖਦਾ। ਜਿਹੜੇ ਟਾਈਮ ਤੁਸੀਂ ਸਿਨੇਮਾ ਕਰਦੇ ਸੀ ਉਸ ਟਾਈਮ ਸਿਨੇਮਾ ਮੀਨਿੰਗਫੁਲ ਬਣਦਾ ਸੀ। ਹਾਂਜੀ, ਕੁਛ ਨਾ ਕੁਛ ਫਿਲਮਾਂ ਛੱਡਦੀਆਂ ਸੀ, ਬਟ ਅੱਜ ਕੱਲ 10 ਚੋਂ 9 ਪੰਜਾਬੀ ਫਿਲਮਾਂ ਕਾਮੇਡੀ ਹੁੰਦੀਆਂ ਨੇ। ਹਾਂਜੀ, ਉਹਦੇ ਵਿੱਚ ਵੀ ਕੋਈ ਸੈਂਸ ਕੋਈ ਖਾਸ ਨਿਕਲ ਕੇ ਸਾਹਮਣੇ ਨਹੀਂ ਆਉਂਦੀ। ਉਹ ਨਹੀਂ ਆਉਂਦੀ ਬਿਲਕੁਲ। ਹੁਣ ਕਿਵੇਂ ਦੇਖਦੇ ਹੋ ਤੁਸੀਂ ਕਿ ਅਗਰ ਇਸ ਸਿਨੇਮੇ ਦਾ ਆਪਾਂ ਫਿਊਚਰ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਦੇ ਸਬਜੈਕਟ ਸਿਨੇਮੇ 'ਚ ਹੋਣੇ ਜ਼ਰੂਰੀ ਨੇ? ਉਸ ਨੂੰ ਥੋੜਾ ਜਿਹਾ ਬਦਲਣਾ ਪਊਗਾ ਕਿ ਮੀਨਿੰਗਫੁਲ ਬਣਾਉਣਾ ਪਊਗਾ ਉਹਨੂੰ। ਜੇ ਉਹ ਆਪਾਂ ਚਾਹੁੰਦੇ ਆ ਵੀ ਹਾਂ ਵੀ ਆਪਣਾ ਇਹ ਨਾਮ ਬਣਿਆ ਰਹੇ, ਤਾਂ ਉਸ ਨੂੰ ਕਰਨਾ ਪਊਗਾ। ਇਹ ਜਿਹੜਾ ਫਾਲਤੂ ਬਕਵਾਸ ਡਾਇਲੌਗ ਉਹ ਕਰਨੇ, ਉਹ ਜਿਵੇਂ ਕਾਮੇਡੀ ਕਰਦੇ ਨੇ, ਉਹ ਠੀਕ ਨਹੀਂ ਹੈਗੀ ਵੈਸੇ। ਇਹ ਆਪਾਂ ਵੀ ਸੋਚਦੇ ਹਾਂ, ਲੋਕ ਜਿਹੜੇ ਦੇਖਦੇ ਉਹ ਵੀ ਸੋਚਦੇ ਨੇ, ਤੇ ਇਸ ਕਰਕੇ ਜ਼ਰੂਰੀ ਹੈ ਕਿ ਇਸ ਨੂੰ ਉੱਪਰਲੇ ਲੈਵਲ ਤੇ ਲਿਆਉਣਾ ਚਾਹੀਦਾ। ਮੁਗਲਾਨੀ ਬੇਗਮ ਵਰਗੀ ਫਿਲਮ ਤੁਹਾਨੂੰ ਲੱਗਦਾ ਵੀ ਅੱਜ ਦੇ ਟਾਈਮ 'ਚ ਅਗਰ ਇਸ ਤਰ੍ਹਾਂ ਦੀ ਕੋਈ ਸਟੋਰੀ ਸੋਧ ਕੇ ਬਣਾਈ ਜਾਵੇ, ਹਾਂਜੀ, ਤਾਂ ਕੀ ਉਹ ਕਾਮਯਾਬ ਹੋਊਗੀ? ਬਹੁਤ ਵਧੀਆ ਹੋ ਸਕਦਾ ਉਸ ਵੇਲੇ, ਕਿਉਂਕਿ ਸੇਠੀ ਸਾਹਿਬ ਜਿਹੜੇ ਸੀਗੇ ਉਹ ਫਿਲਮਾਂ ਦੇ ਡਾਇਰੈਕਟਰ ਤਾਂ ਹੈ ਨਹੀਂ ਸੀ, ਟੈਕਨੀਕਲੀ ਉਹ ਨਹੀਂ ਸੀਗੇ, ਤੇ ਉਹ ਸਿਰਫ ਨਾਟਕ ਦੇ ਸੀਗੇ। ਨਾਟਕ ਬਹੁਤ ਵਧੀਆ ਕਰਾਉਂਦੇ ਸੀਗੇ, ਨਾਟਕ ਲਿਖਦੇ ਵੀ ਬੜੇ ਵਧੀਆ ਸੀਗੇ, ਪਰ ਫਿਲਮ ਦਾ ਉਹਨਾਂ ਦਾ ਇੱਕ ਉਹ ਸੀਗਾ ਕਿ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਾਹਰੋਂ ਲੈ ਲਓ ਡਾਇਰੈਕਟਰ, ਪਰ ਉਹ ਕਹਿੰਦੇ ਨਹੀਂ, ਉਹਨਾਂ 'ਚ ਆਪਣੀ ਉਹ ਸੀਗੀ ਕਿ ਨਹੀਂ ਮੈਂ ਹੀ ਕਰੂੰਗਾ। ਇਹ ਤਾਂ 79 'ਚ ਫਿਲਮ ਕਰਨ ਤੋਂ ਬਾਅਦ ਕੁਝ ਹੋਰ ਤਰ੍ਹਾਂ ਦੇ ਆਫਰ ਤੁਹਾਨੂੰ ਆਏ ਹੋਣੇ, ਮਿਲੇ ਹੋਣੇ? ਮੈਨੂੰ ਹਾਂਜੀ, ਫਿਲਮਾਂ ਦੇ ਆਉਂਦੇ ਸੀਗੇ, ਪਰ ਮੈਂ ਉਸ ਵੇਲੇ ਕੁਝ ਮੇਰੇ ਘਰ ਦੇ ਕੁਝ ਹਾਲਾਤ ਐਸੇ ਸੀਗੇ, ਮੈਨੂੰ ਉਧਰ ਭੱਜਣਾ ਪਿਆ। ਜ਼ਮੀਨ ਦੇ ਚੱਕਰ ਸੀਗੇ, ਕੁਝ ਉਹ ਸੀਗੇ, ਕੇਸ ਚੱਲਦੇ ਸੀ, ਤੇ ਮੈਂ ਕੁਝ ਦੇਰ ਉਹਨੂੰ ਬੰਦ ਕਰਨਾ ਪਿਆ ਮੈਨੂੰ। ਸ਼ਾਇਦ ਉਹੀ ਟਾਈਮ ਸੀ ਕਿ ਉਹੀ ਟਾਈਮ ਸੀਗਾ ਜਿਹੜਾ ਕਿ ਮੈਂ ਉੱਪਰ ਬਹੁਤ ਆ ਸਕਦਾ ਸੀ। ਸਾਨੂੰ ਹੀਰੋ, ਇੱਕ ਪ੍ਰੋਪਰ ਹੀਰੋ ਮਿਲਦਾ ਰਹਿ ਗਿਆ। ਬਿਲਕੁਲ ਬਿਲਕੁਲ। ਮੈਂ ਚਲੋ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਐ ਨਹੀਂ ਸਮਝਦਾ ਮੈਂ ਬਹੁਤ ਵੱਡੀ ਚੀਜ਼ ਹੈ, ਮੈਂ ਬਹੁਤ ਇੱਕ ਛੋਟਾ ਜਿਹਾ ਬੰਦਾ, ਤੇ ਪਰ ਇਹ ਹੈ ਕਿ ਮੈਂ ਉਹ ਕਰ ਸਕਦਾ ਸੀਗਾ। ਪਰ ਮੈਨੂੰ ਉਹ ਜਿਹੜੇ ਕੇਸਾਂ ਦੇ ਮੈਨੂੰ ਉਲਝਾ ਲਿਆ ਨਾ, ਉਹ ਬਹੁਤ ਯਾਨੀ ਪੁਰਾਣੇ ਕੇਸ ਸੀਗੇ, ਤੇ ਕੋਈ ਤੁਹਾਨੂੰ ਪਤਾ ਹੀ ਹੈ ਕਚਹਿਰੀਆਂ ਦੇ ਵਿੱਚ ਜਿਵੇਂ ਚੱਲਦਾ, ਤੇ ਮੈਂ ਜ਼ਮੀਨਾਂ ਦੇ ਕੇਸ ਸਾਰੇ ਉਦੋਂ ਮੁਜ਼ਾਹਰੇ ਸੀਗੇ, ਕੁਛ ਉਹਨਾਂ ਨਾਲ ਕੇਸ ਸੀਗੇ, ਤੇ ਉਹ ਇੰਨਾ ਦੁਖੀ ਹੋਇਆ। ਮੈਂ 8-10 ਸਾਲ ਮੈਂ ਉਹਦੇ ਵਿੱਚ ਹੀ ਫਸਿਆ ਰਿਹਾ, ਤੇ ਸ਼ਾਇਦ ਉਹ ਕਿਤੇ ਨਾ ਕਿਤੇ ਗੈਪ ਨੇ ਨੁਕਸਾਨ ਬਹੁਤ ਕਰਿਆ। ਬਹੁਤ ਨੁਕਸਾਨ ਹੋਇਆ ਜੀ, ਬਿਲਕੁਲ ਹੋਇਆ ਨੁਕਸਾਨ ਜੀ। ਬਿਲਕੁਲ, ਮੇਰੀ ਆਰਟ ਲਾਈਫ ਹੀ ਖਤਮ ਹੋ ਗਈ ਇੱਕ ਤਰ੍ਹਾਂ ਦੀ। ਬਿਲਕੁਲ। ਤੇ ਇਸੇ ਕਰਕੇ ਮੈਂ ਸਿੱਧੂ ਸਾਹਿਬ ਉਹਨਾਂ ਦਾ ਵੀ ਸ਼ੁਕਰਾਨਾ ਕਰਦਾ, ਕਿਉਂਕਿ ਉਹਨਾਂ ਦੀ ਬਦੌਲਤ ਸਾਨੂੰ 79 ਮਤਲਬ ਆਲਮੋਸਟ ਮੈਂ ਕਹਾਂ ਕਿ ਮੇਰੇ ਜਨਮ ਤੋਂ ਵੀ 11-12 ਸਾਲ ਪਹਿਲਾਂ ਦੇ ਹੀਰੋ ਨੂੰ ਮੈਂ ਮਿਲ ਕੇ ਇੰਟਰਵਿਊ ਕਰ ਰਿਹਾ, ਤੇ ਇਹ ਮੁਗਲਾਨੀ ਬੇਗਮ। ਸੋ ਸਿੱਧੂ ਸਾਹਿਬ ਉਹਨਾਂ ਨੂੰ ਇਹ ਸਿਹਰਾ ਸਾਰਾ ਜਾਂਦਾ ਹੈ, ਤੇ ਵਿਨੋਦ ਵਿੰਨੀ ਜੀ ਨਾਲ ਅੱਜ ਮੁਲਾਕਾਤ ਹੋਈ, ਮੈਨੂੰ ਬੜਾ ਚੰਗਾ ਲੱਗਿਆ, ਤੇ ਅਸੀਂ ਹੋਰ ਉਮੀਦ ਕਰਾਂਗੇ ਕਿ ਇਨ ਫਿਊਚਰ ਇਹਨਾਂ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ 'ਚ ਸਾਨੂੰ ਇਹ ਦੁਬਾਰਾ ਨਜ਼ਰ ਆਉਣ, ਬਿਕੋਜ਼ ਸਾਡੇ ਹੀਰੋ ਨੇ, ਤੇ ਇੱਕ ਬਹੁਤ ਚੰਗੀ ਫਿਲਮ, ਤੇ ਹਿੰਦੀ ਕਈ ਫਿਲਮਾਂ 'ਚ ਇਹਨੇ ਸੀਰੀਅਲਾਂ ਦੇ ਵਿੱਚ ਸਾਨੂੰ ਨਜ਼ਰ ਆ ਚੁੱਕੇ ਨੇ। ਸੋ ਹੁਣ ਜ਼ਰੂਰਤ ਹੈ ਇਹੋ ਜਿਹੇ ਸੀਨੀਅਰ ਕਲਾਕਾਰਾਂ ਦੀ ਸਾਨੂੰ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ। ਪੰਜਾਬੀਆਂ ਨੂੰ ਆਪਣੇ ਵੱਲੋਂ ਕੀ ਸੁਨੇਹਾ, ਕੀ ਮੈਸੇਜ ਦੇਣਾ ਚਾਹੋਗੇ ਐਜ਼ ਐਨ ਐਕਟਰ, ਐਜ਼ ਐਨ ਆਰਟਿਸਟ? ਹਾਂਜੀ, ਮੈਂ ਇਹੀ ਚਾਹੁੰਦਾ ਹਾਂ ਕਿ ਜਿਹੜਾ ਵੀ ਆਪਣਾ ਜਿਹੜਾ ਲਿਟਰੇਚਰ ਹੈ, ਜੋ ਵੀ ਹੈ ਪੰਜਾਬੀ ਦਾ, ਉਸ ਨੂੰ ਆਪਾਂ ਚੰਗੀ ਤਰ੍ਹਾਂ ਉਹਨੂੰ ਕਰੀਏ। ਇਹ ਨਾ ਵੀ ਐਵੇਂ ਯਾਨੀ ਕਿ ਜਿਵੇਂ ਬਕਵਾਸ ਕਰ ਦਈਏ, ਉਹ ਨਾ ਕਰੀਏ। ਇੱਕ ਤਾਂ ਇੱਕ ਆਪਣੇ ਜਿਹੜੇ ਰਾਈਟਰ ਨੇ ਉਹ ਅੱਜ ਕੱਲ੍ਹ ਜਿਵੇਂ ਲਿਖ ਰਹੇ ਨੇ, ਠੀਕ ਹੈ, ਉਹਨਾਂ ਦਾ ਲਿਖਣਾ ਵੀ ਡਾਇਲੌਗ ਬੜੇ ਵਧੀਆ ਲਿਖਦੇ ਨੇ, ਹੈ ਜੀ, ਉਹ ਵੀ ਅੱਛਾ ਹੈ, ਪਰ ਪਹਿਲਾਂ ਉਹ ਨਹੀਂ ਸੀਗੀ ਗੱਲ, ਪਰ ਹੁਣ ਉਹ ਗੱਲ ਬਣ ਰਹੀ ਹੈ। ਪਰ ਫਿਰ ਵੀ ਜਿਹੜਾ ਆਪਣਾ ਦੂਸਰਾ ਜਿਹੜਾ ਕਾਮੇਡੀ ਹੈ ਜੋ ਹੈ, ਉਸ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਜੀ। ਬਿਲਕੁਲ, ਉਹਦੇ ਨਾਲ ਕਿ ਲੋਕਾਂ ਨੂੰ ਵੀ ਪਤਾ ਵੀ ਸਾਨੂੰ ਇਹ ਪਸੰਦ ਨਹੀਂ ਹੈਗਾ, ਉਹ ਵੀ ਜਾਣਦੇ ਨੇ। ਬਾਕੀ ਮੈਂ ਇੱਕ ਹੋਰ ਗੱਲ ਕਹੂੰਗਾ, ਮਨਦੀਪ ਜੀ ਦਾ ਜਿਹੜਾ ਹੈਗਾ ਨਾ, ਇਹ ਜਿਹੜੀ ਬੁੱਕ ਹੈ ਉਹਨਾਂ ਨੇ, ਇਹ ਇੱਕ ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਵੱਡੀ ਚੀਜ਼ ਹੈ। 1900 ਇਹ ਫਿਰ ਇਹਨਾਂ ਨੇ ਪਾਕਿਸਤਾਨ ਵੀ ਜਾ ਕੇ ਇਸ ਦੇ ਬਾਰੇ ਉਹ ਸਾਰਾ ਲੱਭਿਆ। ਇਹ ਇਹਨਾਂ ਦੀ ਇੱਕ ਤਰ੍ਹਾਂ ਦੀ ਉਹ ਹੈਗੀ ਹੈ ਕਿ ਨਹੀਂ ਬੰਦਾ ਕੋਈ ਕਹਿੰਦਾ ਛੱਡ ਯਾਰ ਕੀ ਆਪਾਂ ਕਰਨਾ, ਪਰ ਇਹਨਾਂ ਨੂੰ ਉਸ ਲਈ ਵੀ ਪਾਕਿਸਤਾਨ ਵੀ 2 ਵਾਰ ਜਾ ਕੇ ਉਹ ਸਾਰਾ ਉੱਥੋਂ ਰਿਕਾਰਡ ਲੈ ਕੇ ਆਏ, ਪੁਰਾਣਾ ਰਿਕਾਰਡ। ਬਿਲਕੁਲ, ਤੇ ਉਹ ਮੈਂ ਇਹਨਾਂ ਦੀ ਬਹੁਤ ਸਰਾਹਨਾ ਕਰਦਾ ਕਿ ਮਨਦੀਪ ਜੀ ਨੇ ਇੱਕ ਬੜੀ ਵੱਡੀ ਦੇਣ ਦਿੱਤੀ ਹੈ। ਜਾਂਦੇ ਜਾਂਦੇ ਇੱਕ ਹੋਰ ਸਵਾਲ, ਜਦੋਂ ਮੁਗਲਾਨੀ ਬੇਗਮ ਰਿਲੀਜ਼ ਹੋਈ ਸੀ, ਉਦੋਂ ਤੁਹਾਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ 1979 ਦੇ ਵਿੱਚ? 1989 ਦੇ ਵਿੱਚ ਜੀ, ਮੈਂ ਸੱਚੀ ਦੱਸਾਂ
ਤੇ ਨਹੀਂ ਮਿਲਿਆ ਸੀਗਾ ਨਹੀਂ ਮਿਲਿਆ ਨਹੀਂ ਮਿਲਿਆ ਸੀਗਾ। ਬਟ ਤੁਸੀਂ ਕਦੇ ਸੋਚਿਆ ਸੀ ਕਿ ਮੇਰੀ ਇਸ ਫਿਲਮ ਦੀ ਬਦੌਲਤ 40 ਸਾਲਾਂ ਬਾਅਦ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲੇਗਾ? ਇਹ ਦੇਖੋ ਜੀ, ਇਹ ਤਾਂ ਹੁਣ ਤੁਹਾਡੇ ਭਰਾਵਾਂ ਰੱਬ ਦੇ ਰੰਗ ਨੇ। ਬਿਲਕੁਲ ਰੱਬ ਦੇ ਰੰਗ ਨੇ, ਬਿਲਕੁਲ ਸਹੀ ਆ। ਖੈਰ ਚਲੋ, ਸਿੱਧੂ ਸਾਹਿਬ ਹੋਣਾ ਦੀ ਬਦੌਲਤ ਸਾਨੂੰ ਵਿਨੋਦ ਵਿੰਨੀ ਜੀ ਵਰਗੀ ਬਹੁਤ ਸ਼ਾਨਦਾਰ ਸ਼ਖਸੀਅਤ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਸਾਡੀ ਦੁਆ ਉਮੀਦਾਂ ਫੇਰ ਨੇ ਕਿ ਸਾਡੇ ਸਿਨੇਮੇ ਦਾ ਹਿੱਸਾ ਬਣਨ, ਚਾਰ ਚੰਨ ਲਾਉਣ ਤੇ ਪੰਜਾਬੀ ਫਿਲਮਾਂ 'ਚ ਫੇਰ ਇੱਕ ਵਾਰ ਐਕਟਿਵ ਹੋ ਕੇ ਵਧੀਆ ਇੱਕ ਆਰਟਿਸਟ ਦੇ ਤੌਰ ਤੇ ਵਿਚਰਨ। ਤੇ ਸਿੱਧੂ ਸਾਹਿਬ ਤੁਹਾਨੂੰ ਸਲੂਟ ਹੈ ਜੀ, ਤੁਹਾਡੀ ਬਦੌਲਤ ਹੋਰ ਪਤਾ ਨਹੀਂ ਕਿੰਨੇ ਕਿੰਨੇ ਚਿਹਰਿਆਂ ਨੂੰ ਘੈਂਟ ਘੈਂਟ ਚਿਹਰਿਆਂ ਨੂੰ ਮਿਲਣਾ ਹੈ। ਸੋ ਗਾਈਜ਼, ਤੁਸੀਂ ਵੀ ਇਹ ਬੁੱਕ ਹੈ ਜਿਹੜੀ ਜ਼ਰੂਰ ਪੜ੍ਹਿਓ ਅਗਰ ਪੰਜਾਬੀ ਸਿਨੇਮੇ ਨੂੰ ਪਿਆਰ ਕਰਦੇ ਹੋ। ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ ਰਿਟਨ ਬਾਏ ਮਨਦੀਪ ਸਿੰਘ ਸਿੱਧੂ, ਤੇ ਉਹਨਾਂ ਦੀ ਬਦੌਲਤ ਅੱਜ ਅਸੀਂ 1979 ਦੇ ਸਾਡੇ ਹੀਰੋ ਵਿਨੋਦ ਵਿੰਨੀ ਜੀ ਨੂੰ ਸਾਹਮਣੇ ਲੈ ਕੇ ਆਏ ਹਾਂ। ਤੇ ਇਹੋ ਜਿਹੇ ਹੋਰ ਹੀਰੋਜ਼ ਵੀ ਜਿਹੜੇ ਇਸ ਬੁੱਕ 'ਚ ਜੇ ਕੈਦ ਨੇ, ਅਸੀਂ ਹੌਲੀ ਹੌਲੀ ਸਾਹਮਣੇ ਲੈ ਕੇ ਆਵਾਂਗੇ ਤਾਂ ਜੋ ਦੁਬਾਰਾ ਉਹ ਸਾਡੇ ਇਸ ਨਵੇਂ ਦੌਰ ਦੇ ਪੰਜਾਬੀ ਸਿਨੇਮੇ ਦਾ ਸ਼ਿੰਗਾਰ ਬਣ ਸਕਣ ਤੇ ਉਹਨਾਂ ਦੀ ਬਦੌਲਤ ਹੋਰ ਕੁਝ ਵਧੀਆ ਸਾਨੂੰ ਵੱਡੇ ਪਰਦੇ ਤੇ ਦੇਖਣ ਦਾ ਮੌਕਾ ਮਿਲੇ। ਇਸ ਖਾਸ ਮੁਲਾਕਾਤ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ। ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ।